व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਪੰਜੋ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਪਹਿਲੇ ਤੇ ਦੂਸਰੇ ਸੈਗਮੈਂਟ ਤੇ ਉਹ ਆਪਾਂ ਸਾਂਝੇ ਕਰਦੇ ਹਾਂ। ਸਾਡੇ ਕੋਲ ਪਹਿਲੇ ਸੈਗਮੈਂਟ ਤੇ 35 ਦੇ ਕਰੀਬ ਮੈਸੇਜ ਨੇ। ਅਸੀਂ ਸਭ ਵੀਰ ਭੈਣਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਪੀਜੇ ਸਿੰਘ ਜੀ ਦਾ। ਇਹ ਲਿਖਦੇ ਨੇ ਗੁੱਡ ਫਤਿਹ ਡਾਕਟਰ ਸਾਹਿਬ ਐਂਡ एवरीवन ਵਾਚਿੰਗ ਟੀਵੀ 84 ਗ੍ਰੇਟ ਜੌਬ ਟੀਵੀ 84 6 ਫॉर ਜਸਟਿਸ 2020 ਜਿੰਦਾਬਾਦ ਕਹਿੰਦੇ ਨੇ। ਖਾਲਸਾ ਜਿੰਦਾਬਾਦ ਵੀ ਕਹਿੰਦੇ ਨੇ। ਸ਼ੁਕਰੀਆ ਪੀਜੇ ਸਿੰਘ ਜੀ। ਅਸੀਂ ਹਮੇਸ਼ਾ ਹੀ ਤੁਹਾਡੇ ਇਹਨਾਂ ਕਮੈਂਟਸ ਤੋਂ ਔਰ ਤੁਹਾਡੇ ਵਰਗੇ ਵੀਰਾਂ ਭੈਣਾਂ ਦੇ ਉਤਸ਼ਾਹ ਤੋਂ ਹੀ ਉਤਸ਼ਾਹਿਤ ਹੁੰਦੇ ਜੀ। ਮਨਜੀਤ ਸਿੰਘ ਮਠਾਰੂ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਆਲ ਟੂਲਸ ਆਫ ਇੰਡੀਆ ਇਜ਼ ਚਾਣਕਿਆਸ ਕੁਟਲਿਆ ਵਰਸਸ ਐਂਡ ਟੈਕਟਿਕਸ। ਬੁੱਧ ਧਰਮ ਦਾ ਕਤਲ ਭਾਰਤ ਚੋਂ ਬਾਹਰ ਕੱਢ ਕੇ ਸਾਹ ਲਿਆ ਤੇ ਅਹਿੰਸਾ ਪਰਮੋ ਧਰਮਾ ਦਾ ਨਾਰਾ ਮਾਰਨਾ, ਦੇਸ਼ ਵਿੱਚ ਜੈਨੋਸਾਈਡ ਕਰਨੇ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਭਾਰਤ ਮਹਾਨ। ਜੀ ਡਾਕਟਰ ਸਾਹਿਬ देखो इन्हें बिल्कुल ठीक किया है। उन्होंने बुद्ध धर्म का खात्मा करके जो बुद्ध का मिशन सी नारा सी अहिंसा परमो धर्मा कि सब तो वड्डी चीज़ अहिंसा है, उसनों ले लिया। लेकिन हिंसा की वरतों करके उन्होंने सारा उन्होंने जोड़ा वो काम कर दिता उत्थे। और अज भी वही नीति जी है दुनिया को कह योगा पीस लैंड ऑफ स्पिरिचुअलिटी लैंड ऑफ गांधी, पर अज जिस वायलेंट अंदाज दे विच घट गिणतियां दलितां नूं जिहड़ा वो दबिया जा रहा और उन्हां दा कतलेआम कीता जा रहा, ਉਹੀ ਹੈ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਜੀਤਾ ਸੰਦਰ ਵੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਖਾਲਸਾ ਜਿੰਦਾਬਾਦ ਟੀਵੀ 84 ਗੁਰਜਾਬ ਰੈਫਰੈਂਡਮ 2020 ਕਸ਼ਮੀਰ ਵਰਕ ਜੀ ਸਾਨੂੰ ਲਿਖਦੇ ਨੇ, ਕਹਿੰਦੇ ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਹਨਾਂ ਨੇ 5 ਨਾਰੇ ਵੀ ਲਗਾਏ ਨੇ। ਅਮਰੀਕ ਸਿੰਘ ਸਿੰਦਰ ਵੀ ਸਾਨੂੰ ਲਿਖਦੇ ਨੇ, ਕਹਿੰਦੇ ਗ੍ਰੇਟ ਵਰਕ ਖਾਲਸਾ ਜਿੰਦਾਬਾਦ। ਔਰ ਕਾਫੀ ਸਾਰੇ ਵੀਰ ਭੈਣਾਂ ਨੇ ਸਾਨੂੰ ਫਤਿਹ ਬੁਲਾਈ ਹੈ। ਜੀ ਤੁਹਾਨੂੰ ਇੰਟਰਪਟ ਕਰ ਰਹੇ ਹਾਂ, ਘੜੀ ਵੱਲ ਦੇਖ ਰਹੇ ਹਾਂ ਤੀਸਰੇ ਟੌਪਿਕ ਤੇ ਜੀ, ਕਿਉਂਕਿ 4 ਚੁਫੇਰੇ ਨਫ਼ਰਤ ਦਾ ਬੋਲਬਾਲਾ ਹੈ। ਔਰ ਅੱਜ ਜੁਲਾਈ 20 ਨੂੰ ਜਿਹੜਾ ਇਹ ਆਰਟੀਕਲ ਜੈਫਰੀ ਗੈਟਲਮੈਨ ਐਂਡ ਹਰੀ ਕੁਮਾਰ ਨੇ ਨਿਊਯਾਰਕ ਟਾਈਮਸ ਦੇ ਲਈ ਲਿਖਿਆ ਜੀ, ਜਿਸ ਦੀ ਹੈਡਲਾਈਨ ਹੈ ਸੈਡਿਊਸਡ ਬਾਈ ਹੇਟ ਇੰਡੀਅਨ ਪੋਲੀਟੀਸ਼ੀਅਨ ਐਮਬ੍ਰੇਸਿਸ ਐ ਲਿੰਚ ਮੌਬ। ਔਰ ਇਹ ਜਯੰਤ ਸਿਨਹਾ ਜਿਹੜਾ ਕਿ ਮਿਨਿਸਟਰ ਹੈ ਔਰ ਹਾਰਵਰਡ ਚੋਂ ਗ੍ਰੈਜੂਏਟ ਹੋ ਕੇ ਗਿਆ ਹੈ, ਕਿਸੇ ਵੇਲੇ ਅਮਰੀਕਾ ਦੀ ਮੈਕਨਸੀ ਐਂਡ ਕੰਪਨੀ ਦੇ ਵਿੱਚ ਐਲੀਟ ਮੈਨੇਜਮੈਂਟ ਦੇ ਸੀ ਕੰਸਲਟਿੰਗ ਫਰਮ 'ਚ। ਔਰ ਉਹਨੇ ਕਿਹਾ ਵੀ ਕਿਵੇਂ ਹਾਰਵਰਡ ਐਜੂਕੇਟਿਡ ਔਰ ਇਸ ਲੈਵਲ ਦਾ ਐਗਜ਼ੈਕਟਿਵ ਬੰਦਾ ਉਹ ਜਿਹੜਾ ਉਹਨੇ ਗਿਆ ਭਾਰਤ ਦੇ ਵਿੱਚ ਜਾ ਕੇ ਟ੍ਰੈਡੀਸ਼ਨਲ ਉਹਨੇ ਇੰਡੀਅਨ ਕੁਰਤੇ ਪਾਣੇ ਸ਼ੁਰੂ ਕਰਤੇ। ਹੀ ਜੁਆਇਨਡ ਦਾ ਗਵਰਨਿੰਗ ਹਿੰਦੂ ਰਾਈਟ ਵਿੰਗ ਪੋਲੀਟੀਕਲ ਪਾਰਟੀ ਐਂਡ ਬਿਕੇਮ ਏ ਮੈਂਬਰ ਆਫ ਪਾਰਲੀਮੈਂਟ ਐਂਡ ਦੈਨ ਏ ਮਿਨਿਸਟਰ leading Hindu parades and showering worshippers with flower petals from a helicopter कि भी वो जाके उन्होंने फुल सुट्टन लग गया। और this month he also fitted and garlanded 8 men who were part of a Hindu lynch mob that the authorities said beat an unarmed and terrified Muslim man to death. His embrace of the attackers who were convicted of murder has become the political stunt that Indians can't stop talking about. उन्होंने कहा जी हुणे ही इन्हें बंदे ने जाके वो 8 ਕਾਤਲ ਜਿਨ੍ਹਾਂ ਨੇ ਇੱਕ ਮੁਸਲਮਾਨ ਨੂੰ ਕੁੱਟ-ਕੁੱਟ ਕੇ ਮਾਰਿਆ ਉਹਨਾਂ ਦੇ ਗਲੇ 'ਚ ਜਿਹੜੇ ਨੇ ਹਾਰ ਪਾਏ, ਜਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਔਰ ਇਹ ਜਿਹੜਾ ਦੁਨੀਆ ਸਾਰੇ ਭਾਰਤ ਦੇ ਵਿੱਚ ਇਹ ਇਮੇਜ ਜਿਹੜਾ ਇਹ ਇਸ ਲੈਵਲ ਤੇ ਗਿਆ। ਸੋ ਇਹ ਜਿਹੜੀ ਉਹਨਾਂ ਨੇ ਸੈਡਿਊਸਡ ਬਾਈ ਹੇਟ ਦੀ ਗੱਲ ਸ਼ੁਰੂ ਕੀਤੀ। ਇਹ ਲੰਬਾ ਚੌੜਾ ਆਰਟੀਕਲ ਹੈ, ਮੈਂ ਸਮਾਂ ਸੀਮਾ ਕਰਕੇ ਅੱਗੇ ਨਹੀਂ ਜਾਵਾਂਗਾ। ਪਰ ਇੱਕ ਇਹਨੂੰ ਕੋਈ ਕਹੇ ਜੀ ਕਿ ਇਹ ਸਿਰਫ ਅਨਪੜ੍ਹਤਾ ਜਾਂ RSS ਇੱਕ ਹਾਰਵਰਡ ਦਾ ਗ੍ਰੈਜੂਏਟ ਔਰ ਇਸ ਲੈਵਲ ਦਾ ਐਗਜ਼ੈਕਟਿਵ ਬੰਦਾ ਕਿਸ ਲੈਵਲ ਦੀ ਇਹ ਆਈਡੀਓਲੋਜੀਕਲ ਜਿਵੇਂ ਨਾਜ਼ੀ ਆਈਡੀਓਲੋਜੀ ਨਫ਼ਰਤ ਦੇ ਥੱਲੇ ਇਹ ਜਿਹੜੇ ਨੇ ਹਾਰਵਰਡ ਹੁਣ ਸੁਬਰਾਮਨੀਅਮ ਸਵਾਮੀ ਜਿਹੜਾ RSS ਆਈਡੀਓਲੋਗ ਹੈ ਉਹ ਹਾਰਵਰਡ ਦੇ ਵਿੱਚ ਪੜ੍ਹਾਉਂਦਾ ਰਿਹਾ ਕਿ ਹੁਣ ਤਾਂ ਪਾਬੰਦੀ ਲਾ ਦਿੱਤੀ ਹੈ ਉਹਦੇ ਤੇ ਉਹਨੇ ਸਮਰ ਕੋਰਸ ਕਰਦਾ ਸੀ। ਸੋ ਇਹ ਦੱਸਦਾ ਵੀ ਹੀਟ ਦਾ ਲੈਵਲ ਕੀ ਹੈ। ਔਰ ਇਹ ਅਜੇ ਖਬਰਾਂ ਚੱਲ ਹੀ ਰਹੀਆਂ ਨੇ, ਕੋਈ ਲਿੰਚਿੰਗ ਮੁੱਕੀ ਨਹੀਂ ਹੈ। ਕੱਲ੍ਹ ਹੀ ਇਹ ਸੀ ਕਿ ਹਰਿਆਣੇ ਦਾ ਇੱਕ ਨੌਜਵਾਨ ਜਿਹੜਾ ਉਹ ਅਲਵਰ ਦੇ ਵਿੱਚ ਰਾਜਸਥਾਨ 'ਚ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਹੁਣ ਆਇਆ ਕਿ ਜੋ ਜ਼ਖਮੀ ਸੀ ਥੋੜ੍ਹਾ ਬਹੁਤ ਪਰ ਪੁਲਿਸ ਥਾਣੇ ਦੇ ਵਿੱਚ ਉਹਨੂੰ ਮਾਰਿਆ। ਔਰ ਉਸ ਸਾਰੇ ਦਾ ਜਿਹੜਾ ਪਾਰਟ ਚੱਲ ਰਿਹਾ ਉਹ ਇਹੀ ਹੈ ਕਿ ਇਹ ਨਫ਼ਰਤ ਜਿਹੜੀ ਹੈ ਔਰ ਉਹਨੂੰ ਵੀ ਕਈ ਜਸਟੀਫਾਈ ਕਰ ਰਹੇ ਨੇ। ਔਰ ਉਸ ਦੀ ਜਦੋਂ ਕਿ ਅਕਬਰ ਸ਼ਾਇਦ ਉਹਦਾ ਨਾਂ ਹੈ, ਉਹਨੂੰ ਲਿੰਚ ਕੀਤਾ, ਲਿੰਚ ਕਰਕੇ ਮਾਰਿਆ। ਔਰ ਉਹਦੇ ਤੇ ਵੀ RSS ਔਰ BJP ਦੇ ਲੀਡਰਾਂ ਦਾ ਬਿਆਨ ਹੈ ਸ਼ਨ ਬੀਫ ਲਿੰਚਿੰਗ ਇਨਸੀਡੈਂਟਸ ਵਿਲ ਸਟਾਪ RSS BJP ਲੀਡਰਸ। ਉਹ ਕਹਿ ਰਹੇ ਨੇ ਕਿ ਜੀ ਇਹ ਬੀਫ ਖਾਣਾ ਬੰਦ ਕਰ ਦਿਓ ਜੇ ਤੁਹਾਨੂੰ ਇਹ ਜੀ ਗਲਤੀ ਨਾਲ ਮਾਰਿਆ ਗਿਆ। ਕੋਈ ਵੈਸੇ ਹੀ ਗਾਵਾਂ ਦਾ ਵਪਾਰੀ ਸੀ,
ਉਹ ਮਾਰਨ ਲਈ ਨਹੀਂ ਸੀ ਲਿਜਾ ਰਿਹਾ, ਤੁਸੀਂ ਬੀਫ ਬੰਦ ਕਰੋ। ਜੀ। ਪਰ ਇਹ ਜਿਹੜਾ ਹੈ amid the growing outrage and changing narratives around the killing of Akbar Khan, which is now a big political issue, senior RSS and BJP leaders have condemned the lynching but added that such incident would cease if people stopped eating beef and the cow was declared Rashtra Mata, mother of the nation। ਹੁਣ ਗਾਂਧੀ ਦੇ ਨਾਲ ਹੁਣ ਤੁਸੀਂ ਗਾਂਧੀ ਪਿਓ ਹੈ, ਰਾਸ਼ਟਰ ਪਿਤਾ, ਤੇ ਹੁਣ ਗਾਂਧੀ ਦਾ ਵਿਆਹ ਕਰ ਦਿਓ ਉਹਦੇ ਨਾਲ ਗਾਂ ਨਾਲ, ਉਹ ਰਾਸ਼ਟਰ ਮਾਤਾ ਹੋ ਗਈ। ਉਹ ਤਾਂ ਉਹਨੇ ਪਹਿਲਾਂ ਹੀ ਬੱਕਰੀ ਨਾਲ ਵਿਆਹ ਕਰਾਇਆ ਹੋਇਆ। ਸੋ ਕੁੱਲ ਮਿਲਾ ਕੇ ਇਹ ਜਿਹੜਾ ਜੋ ਚੱਲ ਰਿਹਾ ਹੈ ਇਹ ਐਵੇਂ ਨਹੀਂ ਹੈ ਜੀ ਭੀੜ ਇੱਥੇ ਉਹਨਾਂ ਨੇ ਅਲਟੀਮੇਟਲੀ ਗਾਂ ਨੂੰ ਜਿਹੜਾ ਉਹ ਰਾਸ਼ਟਰ ਮਾਤਾ ਐਲਾਨ ਕਰਵਾਉਣਾ ਹੈ। ਔਰ ਇਹ ਲਿੰਚਿੰਗ ਖੌਫ ਪੈਦਾ ਕਰਕੇ ਮੁੜ ਕੇ ਮੁਸਲਮਾਨ ਹੀ ਕਹਿਣਗੇ ਭਾਰਤ ਦੇ ਕਿ ਜੀ ਨਹੀਂ ਇਹ ਬਣਾ ਦਿਓ ਜੀ ਮਾਤਾ, ਇਹਨੂੰ ਸਾਡੀ ਜਾਨ ਛੱਡੋ। ਸੋ ਕੁੱਲ ਮਿਲਾ ਕੇ ਲੰਬਾ ਚੌੜਾ ਉਹਦੇ ਚ ਇੰਦਰੀਸ਼ ਕੁਮਾਰ ਹੈ RSS ਦਾ ਲੀਡਰ, ਉਹਦਾ ਬਿਆਨ ਹੈ, ਫਿਰ BJP ਦਾ ਗਿਰੀਰਾਜ ਸਿੰਘ ਜਿਹੜਾ ਮਿਨਿਸਟਰ ਹੈ ਉਹਦੀ ਸਟੇਟਮੈਂਟ ਹੈ, ਔਰ ਫਿਰ ਜਿਹੜਾ BJP ਦਾ MLA ਹੈ ਗੋਸ਼ਮ ਲਾਲ ਹੈਦਰਾਬਾਦ ਤੋਂ, ਉਹ ਵੀ ਕਹਿ ਰਿਹਾ ਕਿ ਇਹ ਜਿਹੜਾ ਜੇ ਖੂਨ ਖਰਾਬਾ ਰੋਕਣਾ ਹੈ ਤੇ ਇਹਦਾ ਇੱਕੋ ਹੀ ਹੈ ਕਿ ਇਹਨੂੰ ਰਾਸ਼ਟਰ ਮਾਤਾ ਬਣਾਓ ਗਾਂ ਨੂੰ। ਦੂਸਰੇ ਪਾਸੇ ਕੱਲ ਜਿਵੇਂ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਮੋਦੀ ਨੇ 200 ਗਾਵਾਂ ਜਿਹੜੀਆਂ ਨੇ ਰਵਾਂਡਾ ਨੂੰ ਗਿਫਟ ਕੀਤੀਆਂ, ਉਹਨਾਂ ਦੇ ਸਿਰ ਦੇ ਉੱਤੇ ਹੱਥ ਫੇਰ ਰਿਹਾ, ਉਹਦੀ ਪਿਕਚਰ ਵੀ ਹੈ। ਔਰ ਉਹ ਸਾਰੇ ਦੇ ਵਿੱਚ ਹੁਣ ਨਿਕਲ ਕੀ ਰਿਹਾ ਕਿ ਜੀ ਹੁਣ ਇਹ ਕੀ ਹੈ ਕਿ ਜੀ ਉਹਨੇ ਕਿਹਾ ਕਿ ਜੀ ਹਰ ਪਿੰਡੂ ਨੂੰ ਅਸੀਂ ਇੱਕ ਗਾਂ ਦਿੱਤੀ ਹੈ ਹਰ ਘਰ ਨੂੰ, ਤੇ ਉਹ ਸਾਰੀ ਖਬਰ ਦੇ ਅੱਗੇ ਐਂਡ 'ਚ ਇਹ ਹੈ, ਮੈਂ ਕਿਹਾ ਵੀ ਇਹ ਗਾਵਾਂ ਜਿਹੜੀਆਂ ਦੇ ਕੇ ਆਇਆ, ਜਦੋਂ ਇਹਨਾਂ ਨੇ 6 ਮਹੀਨੇ ਬਾਅਦ ਪੁੱਛਣਾ ਹੈ ਵੀ ਇਹ ਕਿੰਨਾ ਕੁ ਦੁੱਧ ਦਿੱਤਾ, ਉਹਨੇ ਕਹਿਣਾ ਤਾਂ ਮਾਰ ਕੇ ਖਾ ਗਏ। ਔਰ ਮੈਨੂੰ ਇਹ ਨਹੀਂ ਸੀ ਪਤਾ ਵੀ ਰਵਾਂਡਾ ਜਿਹੜਾ ਉਹ ਬੀਫ ਐਕਸਪੋਰਟਰ, ਉਹਨੇ ਕਿਹਾ ਰਵਾਂਡਾ happens to be one of the biggest exporters of beef. According to reports, the country recorded near 18% growth in volume. ਹੁਣ ਇਹ ਭਾਰਤ ਮਾਤਾ ਦੀਆਂ ਜਿਹੜੀਆਂ ਮਾਵਾਂ ਨੇ, ਭਾਰਤ ਮਾਤਾ ਇਹ ਰਵਾਂਡਾ ਵਾਲਿਆਂ ਨੇ ਉਹ ਸੁੱਕੀਆਂ ਜਿਹੀਆਂ ਗਾਵਾਂ ਹੀ ਨਜ਼ਰ ਆ ਰਹੀਆਂ, ਉਹ ਕਿਹੜੇ ਪੱਠੇ ਉਹਨਾਂ ਨੇ ਉੱਥੇ ਖਾਣੇ ਨੇ, ਤੇ ਰਵਾਂਡਾ ਨੇ ਉਹਨੇ ਕਹਿਣਾ ਵੀ ਇਹ ਕੀ ਤੁਸੀਂ ਸਾਨੂੰ ਦੇ ਗਏ ਹੋ ਜ਼ਹਿਮਤ ਪੱਠੇ ਪਾਣ ਦੀ ਥਾਂ, ਉਹਨਾਂ ਉਹੀ ਖਾ ਕੇ ਜਾਂ ਬਾਹਰ ਤੋਰੀਆਂ ਖਾ ਜਾਣੀ ਇਕੱਲੇ ਇਕੱਲੇ ਨੇ ਘਰ 'ਚ ਬੈਠੇ ਜਿਹੜੇ। ਤੇ ਇੱਕ ਪਾਸੇ ਇਹਨਾਂ ਦੀ ਇਹ ਨੀਤੀ ਹੈ ਕਿ ਬਈ ਹੁਣ ਤੁਸੀਂ ਜੇ ਤੁਹਾਨੂੰ ਪਤਾ ਹੈ ਵੀ ਬੀਫ ਐਕਸਪੋਰਟਰ ਜਾਂ ਦੂਜਾ ਏਡਾ ਕਿਹੜਾ ਵੀ ਗਾਂ ਮਾਤਾ ਤੁਸੀਂ ਆਪਣੀ ਮਾਂ ਦੂਜਿਆਂ ਦੇ ਹਵਾਲੇ ਕਰ ਰਹੇ ਹੋ ਨਹੀਂ। ਸੋ ਕੁੱਲ ਮਿਲਾ ਕੇ ਇਹ ਸਾਰੀ ਉਸ RSS ਏਜੰਡਾ ਜਿਹੜਾ ਹਿੰਦੂ ਰਾਸ਼ਟਰ ਦਾ ਬਣਾਉਣਾ, ਗਾਂ ਨੂੰ ਮਾਤਾ ਔਰ ਬੀਫ ਦੇ ਉੱਤੇ ਪਾਬੰਦੀ, ਇਹ ਸਾਰੇ ਲਾਈਨ ਦੇ ਉੱਤੇ ਇਹ ਕੰਮ ਕਰ ਰਹੇ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਸੂਹੀ ਮਹੱਲਾ ਪੰਜਵਾਂ ਚੁਣਿਆ ਜੀ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੇ, ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਰਹਾਓ। ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਹੈ, ਉਸ ਦਾ ਨੈਕਟਰ ਹੁੰਦਾ ਹੈ ਉਸ ਫੁੱਲ ਦਾ, ਕਿ ਸੰਤੋ ਸਾਗਰ ਪਾਰ ਉਤਰੀਏ। ਹੈ ਭਲੇ ਲੋਕੋ, ਜੇ ਤੁਸੀਂ ਇਸ ਦੁਨੀਆ ਦੇ ਭਵਚਲ ਚੋਂ ਸੁਰੱਖਿਅਤ ਗੁਜ਼ਰਨੇ, ਬਿਨਾਂ ਰੁਕਾਵਟਾਂ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜੀਵਨ ਜਿਉਣ ਤੋਂ ਬਚਣਾ ਤੇ ਉਸ ਦਾ ਇੱਕੋ ਹੀ ਤਰੀਕਾ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ, ਕਿ ਜਿਹੜਾ ਭਲੇ ਲੋਕਾਂ ਦਾ ਉਸ ਵਾਹਿਗੁਰੂ ਦੀ ਯਾਦ ਵਿੱਚ ਰਹਿਣ ਦੇ ਬਚਨ ਨੂੰ ਕਮਾਉਂਦੇ, ਉਹ ਗੁਰੂ ਦੀ ਕਿਰਪਾ ਦੇ ਨਾਲ ਸਾਲਮ ਬਿਨਾਂ ਹਰਟ ਹੋਇਆ ਇਸ ਜੀਵਨ ਦੀ ਯਾਤਰਾ ਨੂੰ ਗੁਜ਼ਾਰਦਾ। ਔਰ ਸ਼ੁਰੂਆਤ ਹੈ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੇ। ਜਾਗਾਤੀ ਮਸੂਲਚੀ, ਜਿਵੇਂ ਇੱਥੇ ਟੋਲ ਤੁਸੀਂ ਦਿੰਦੇ ਹੋ, ਇਵੇਂ ਕਿ ਬਈ ਇਹ ਜਿਹੜਾ ਲੋਕ ਕਰਮ ਔਰ ਦੂਜੇ ਜਿਹੜੇ ਪਖੰਡ ਦੇ ਰੂਪੀ ਕਰਮ ਨੇ, ਇੱਕ ਚੰਗੇ ਕੰਮ ਨੇ, ਇੱਕ ਉਹ ਹੈ ਕਿ ਜਿਹੜੇ ਪਖੰਡ ਦੇ ਰੂਪ ਤੁਸੀਂ ਦਿਖਾਵੇ ਦੇ ਕਰਮ ਕਰਦੇ ਹੋ, ਵੀ ਇਹ ਤਾਂ ਤੁਹਾਡੇ ਅਲਟੀਮੇਟਲੀ ਜਦੋਂ ਹਿਸਾਬ ਕਿਤਾਬ ਹੋਣਾ ਹੈ, ਜਿਹੜਾ ਮੌਤ ਦਾ ਜਮਦੂਤ ਹੈ ਉਹਨੇ ਹੀ ਤੁਹਾਡੇ ਤੋਂ ਖੋਹ ਲੈਣੇ ਨੇ, ਕਿਉਂਕਿ ਇਹ ਤੁਹਾਡੇ ਲੇਖੇ ਅਕਾਊਂਟ 'ਚ ਨਹੀਂ ਜਮ੍ਹਾਂ ਹੋਣੇ। ਤੁਹਾਡੇ ਅਕਾਊਂਟ 'ਚ ਉਹੀ ਜਮ੍ਹਾਂ ਹੋਣਾ ਜਿਹੜਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੇ, ਕਿ ਜਿਹੜੀ ਸੱਚ ਵਿੱਚ ਨਿਰਵਾਣ ਹੈ, ਨਿਰਵਾਣ ਬਿਨਾਂ ਵਾਸਨਾ ਤੋਂ, ਵਿਦਆਊਟ ਡਿਜ਼ਾਇਰ। ਜਦੋਂ ਤੁਸੀਂ ਬਿਨਾਂ ਉਸ ਡਿਜ਼ਾਇਰ ਤੋਂ ਰੱਬ ਦੀ ਜਿਹੜੀ ਹੈ ਉਹ ਯਾਦ ਨੂੰ ਰੱਖੋਗੇ ਆਪਣੇ ਦਿਲ ਦੇ ਵਿੱਚ, ਤੇ ਫਿਰ ਨਿਮਕ ਹੁੰਦਾ ਅੱਖ ਦਾ ਝਪਕਣਾ, ਕਿ ਜਿੰਨਾ ਅੱਖ ਦੇ ਝਮਕਣ ਦੇ ਵਿੱਚ ਥਾਂ ਲੱਗਦੀ ਹੈ, ਟਾਈਮ ਲੱਗਦਾ ਹੈ, ਇੰਨਾ ਵੀ ਰੱਬ ਨੂੰ ਯਾਦ ਕਰੋਗੇ ਤੇ ਇਸ ਨਿਮਕ ਸਿਮਰਤ ਜਿਤ ਛੁੱਟੇ।
ਫਿਰ ਕੋਟ ਤੀਰਥ ਮੱਜਨ ਇਸਨਾਨਾ ਇਸ ਕਲ ਮੈਂ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਕਿ ਭਾਵੇਂ ਤੁਸੀਂ ਕਰੋੜਾਂ ਵਾਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੋ ਔਰ ਇਹ ਸਾਰੇ ਦੇ ਨਾਲ ਤੁਹਾਡੇ ਅੰਦਰ ਹੋਰ ਮੈਲ ਭਰਦੀ ਜਾਏਗੀ, ਇਹਦੇ ਨਾਲ ਤੁਹਾਡਾ ਅੰਦਰ ਜਿਹੜਾ ਉਹ ਸਾਫ਼ ਨਹੀਂ ਹੋਏਗਾ। ਹਾਂ, ਰੱਬ ਦੇ ਬੰਦਿਆਂ ਨਾਲ ਮਿਲ ਕੇ ਜਿਹੜਾ ਤੁਸੀਂ ਰੱਬ ਦੇ ਗੁਣ ਗਾਉਂਦੇ ਹੋ ਸੋ ਨਿਰਮਲ ਕਰ ਲੀਜੇ, ਉਹ ਤੁਹਾਡੇ ਮਨ ਨੂੰ ਨਿਰਮਲ ਕਰੇਗਾ, ਸਾਫ਼ ਕਰੇਗਾ। ਵੇਦ ਕਤੇਬ ਸਿਮਰਤ ਸਭ ਸ਼ਾਸਤਰ ਇਨੇ ਪੜ੍ਹਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਸੋਈ ਹੁੰਦਾ ਸ਼ੋਭਾ। ਤੁਸੀਂ ਵੇਦ ਪੜੋ, ਕਤੇਬ ਪੜੋ, ਸਿਮਰਤੀਆਂ ਪੜੋ, ਜੇ ਤੁਹਾਡਾ ਅਮਲ ਨਹੀਂ ਹੈ ਜ਼ਿੰਦਗੀ ਦੇ ਵਿੱਚ, ਤੁਸੀਂ ਉਸ ਨੂੰ ਕਮਾਇਆ ਨਹੀਂ ਹੈ ਤੇ ਫਿਰ ਇਹ ਫਜ਼ੂਲ ਹੈ। ਇਹਨਾਂ ਦੇ ਪੜ੍ਹਨ ਨਾਲ ਤੁਸੀਂ ਇਸ ਗੇੜ ਚੋਂ ਨਹੀਂ ਛੁੱਟ ਸਕਦੇ। ਏਕ ਅੱਖਰ ਜੋ ਗੁਰਮੁਖ ਜਾਪੈ, ਜਿਹੜਾ ਰੱਬ ਦੇ ਰਸਤੇ ਤੇ ਤੁਰਿਆ ਗੁਰਮੁਖ ਹੈ, ਨੇਕ ਇਨਸਾਨ ਹੈ, ਜਦੋਂ ਇੱਕ ਅੱਖਰ ਦੇ ਉੱਤੇ ਵੀ ਅਮਲ ਕਰਦਾ ਹੈ, ਉਸ ਨੂੰ ਰੱਬ ਨੂੰ ਯਾਦ ਕਰਦਾ ਹੈ, ਤਿਸ ਜਿਹੜਾ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਉਹਦਾ ਜੀਵਨ ਜਿਹੜਾ ਉਹ ਸਫਲ ਹੋ ਜਾਂਦਾ ਔਰ ਉਸ ਨੂੰ ਸੋਭਾ ਮਿਲਦੀ ਹੈ, ਨਿਰਮਲ ਸੋਭਾ। ਅਖੀਰ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ ਘਟ ਘਟ ਨਾਨਕ ਮਾਂਝਾ। ਕਿ ਭਾਈ ਜਿਹੜਾ ਇਹ ਗੁਰਮਤਿ ਦਾ ਉਪਦੇਸ਼ ਹੈ, ਇਹ ਚਾਰੋਂ ਹੀ ਜਿਹੜੀਆਂ ਜ਼ਾਤਾਂ ਨੇ, ਖੱਤਰੀ ਬ੍ਰਾਹਮਣ ਸ਼ੂਦਰ ਔਰ ਵੈਸ਼, ਜਿਹੜੇ ਚਾਰ ਵਰਣ ਬ੍ਰਾਹਮਣਾਂ ਨੇ ਬਣਾਏ, ਇਹ ਸਾਰਿਆਂ ਦਾ ਸਾਂਝਾ ਹੈ, ਸਾਰਿਆਂ ਲਈ ਹੈ। ਔਰ ਇਹ ਕੀ ਉਪਦੇਸ਼ ਹੈ? ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ। ਕਿ ਇਸ ਭਿਆਨਕ ਸਮੇਂ ਦੇ ਅੰਦਰ ਜਿੱਥੇ ਕਿ ਰੁਕਾਵਟਾਂ ਨੇ, ਟੈਂਪਟੇਸ਼ਨਸ ਨੇ, ਅਸੀਂ ਕਮਜ਼ੋਰ ਹੈ, ਉੱਥੇ ਜੇ ਅਸੀਂ ਆਪਣੇ ਪੈਰ ਧਰਤੀ ਤੇ ਗੱਡ ਕੇ ਰੱਖਣੇ ਨੇ ਤੇ ਫਿਰ ਨਾਮ ਜਪੈ। ਜਿਹੜਾ ਰੱਬ ਦਾ ਬੰਦਾ ਹੈ ਉਸ ਦੀ ਯਾਦ ਦੇ ਵਿੱਚ ਜੁੜਦਾ ਹੈ ਔਰ ਉਹ ਜਿਹੜਾ ਵਾਹਿਗੁਰੂ ਹੈ ਘਟ ਘਟ ਨਾਨਕ ਮਾਂਝਾ। ਮਾਂਝਾ ਹੁੰਦਾ ਵਿੱਚ, ਘਟ ਹੈ ਹਰ ਦੇਹ ਦੇ, ਹਰ ਸਰੀਰ ਦੇ ਵਿੱਚ, ਹਰ ਦਿਲ ਦੇ ਵਿੱਚ ਉਹ ਵਾਹਿਗੁਰੂ ਵਸਦਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।